ਜਿਹੜੇ ਅਧਰੰਗ ਵਾਸਤੇ ਪੁੱਛਦੇ ਸੀਗੇ, ਅਧਰੰਗ ਹੋਇਆ ਵਾ ਹੈਗਾ, ਉਹ ਤੁਸੀਂ ਲੈ ਸਕਦੇ। ਇਹਨੂੰ ਜ਼ਿਆਦਾ ਤੋਂ ਜ਼ਿਆਦਾ ਪਹਿਲਾਂ ਤੁਸੀਂ ਐਂ ਕਰੋ, ਔਲੇ ਦਾ ਜੂਸ ਲੈ ਲੈਣਾ ਹੈਗਾ, ਅਤੇ ਵਿੱਚੋਂ ਥੋੜ੍ਹਾ ਦਸ਼ਾਦਰ ਪਾਉਣਾ, ਅਤੇ ਵਿੱਚੋਂ ਥੋੜ੍ਹਾ ਲਸਣ, ਇਹ ਪਾ ਕੇ ਇਹਦੀ ਚਟਨੀ ਪੇਸਟ ਜਿਹਾ ਬਣਾ ਦੇਣਾ, ਪਤਲਾ ਪਤਲਾ ਜਿਹਾ, ਉਹਦੀ ਆਪਣੇ ਮਾਲਿਸ਼ ਕਰਨੀ ਹੈਗੀ ਜੀ ਤੁਸੀਂ। ਇਹਦੇ ਬਿਨਾਂ ਫਿਰ ਤੁਸੀਂ ਅਧਰੰਗ ਵਾਲੇ ਤੁਸੀਂ ਜਿਸ ਤਰ੍ਹਾਂ 4 ਚੀਜ਼ਾਂ ਦਾ ਪਹਿਲਾਂ ਦੱਸਦੇ ਸੀਗੇ, ਆਪਣੇ ਲਸਣ ਦਾ ਜੂਸ ਅਤੇ ਆਪਣੇ ਅਦਰਕ ਦਾ ਜੂਸ, ਨਿੰਬੂ ਦਾ ਜੂਸ, ਐਪਲ ਸਾਈਡਰ ਵਿਨੀਗਰ, ਜਿਸ ਤਰ੍ਹਾਂ ਇਹ ਬਰਾਬਰ ਕੱਪ ਲੈ ਕੇ ਤੁਸੀਂ ਉਬਾਲਣਾ ਹੈਗਾ ਇਹ, ਅਤੇ ਜ਼ਿਆਦਾ ਰਹਿ ਜਾਵੇ ਠੰਡਾ ਕਰਕੇ ਉਹਦੇ 'ਚੋਂ ਸ਼ਹਿਦ ਮਿਲਾ ਦੇਣਾ, 1 ਚਮਚਾ ਸਵੇਰ ਨੂੰ, 1 ਚਮਚਾ ਸ਼ਾਮ ਨੂੰ। ਇਹ ਤੁਸੀਂ ਲੈ ਲਿਆ ਕਰੋ, ਇਹ ਵੀ ਬਲੱਡ ਦੀ ਆਪਣੇ ਸਰਕੂਲੇਸ਼ਨ ਨੂੰ ਤੇਜ਼ ਕਰ ਦਿੰਦਾ ਜੀ, ਇਹਦੇ ਨਾਲ ਵੀ ਆਪਣੇ ਠੀਕ ਹੋ ਸਕਦਾ। ਫਿਰ ਨਹੀਂ ਤਾਂ ਅੱਧਾ ਚਮਚਾ ਤੁਸੀਂ ਸੁੰਢ ਦਾ, ਅਤੇ 1 ਚੁਟਕੀ ਤੁਸੀਂ ਆਪਣੇ ਦਾਲਚੀਨੀ, ਇਹ ਆਪਣੇ ਦੁੱਧ ਮਾ ਉਬਾਲਣੀ ਹੈਗੀ, ਅਤੇ ਫਿਰ ਵਿੱਚੋਂ ਸ਼ਹਿਦ ਪਾ ਲੈਣੇ ਹੈਗੇ 2 ਚਮਚੇ, ਇਹ ਤੁਸੀਂ ਆਪਣੇ ਪੀਣਾ ਹੈਗਾ ਜੀ ਰੋਜ਼। ਜਾਂ ਜੇ ਤੁਹਾਨੂੰ ਇੱਥੇ ਇਹਦੇ ਵਿੱਚੋਂ ਤੁਸੀਂ ਠੰਡੀਆਂ ਚੀਜ਼ਾਂ ਨਹੀਂ ਯੂਜ਼ ਕਰਨੀਆਂ ਹੈਗੀਆਂ ਜਮਾਂ 'ਤੇ, ਕੋਸਾ ਹੀ ਦੁੱਧ ਪੀਣਾ, ਕੋਸਾ ਹੀ ਪਾਣੀ ਪੀਣਾ, ਆਪਣੇ ਫਰਿੱਜ ਵਾਲੀ ਚੀਜ਼ਾਂ ਨਹੀਂ ਯੂਜ਼ ਕਰਨੀਆਂ ਜਿਹਨਾਂ ਨੂੰ ਅਧਰੰਗ ਹੋਇਆ ਵਾ ਹੈਗਾ। ਫਿਰ ਕਲੌਂਜੀ ਤੁਸੀਂ ਲੈ ਸਕਦੇ ਹੈਗੇ, ਵਿੱਚੋਂ ਅੱਧਾ ਚਮਚਾ ਕਲੌਂਜੀ ਖਾ ਲਿਆ ਕਰੋ ਰੋਜ਼। ਫਿਰ ਤੁਸੀਂ ਆਪਣੇ ਮਾਹਾਂ ਦੀ ਦਾਲ 1 ਮੁੱਠੀ ਲੈ ਕੇ 2-3 ਗਲਾਸ ਪਾਣੀ ਦੇ ਪਾ ਦੇਣੇ, ਉਹਦੇ ਵਿੱਚੋਂ ਉਬਾਲਣੀ ਧਰ ਦੇਣੀ, ਜਿਸ ਤਰ੍ਹਾਂ ਆਪਾਂ ਦਾਲ ਧਰਦੇ ਹੈਗੇ। ਇਹਦੇ ਵਿੱਚੋਂ ਅੱਧਾ ਚਮਚਾ ਤੁਸੀਂ ਸੁੰਢ ਦਾ ਪਾਉਣਾ, 2-3 ਕਲੀਆਂ ਲਸਣ ਦੀਆਂ ਪਾਉਣੀਆਂ ਹੈਗੀਆਂ। ਇਹ ਫਿਰ ਜਦੋਂ ਦਾਣੇ ਜਿਹੇ ਫੁੱਟ ਕੇ ਮਾਹਾਂ ਦੀ ਦਾਲ ਦੇ, ਅਤੇ ਆਪਣੇ ਉਹ ਜਿਹੜਾ ਬਾਕੀ ਬਚਿਆ ਵਾ ਪਾਣੀ ਹੋਗਾ ਤੁਸੀਂ ਉਹ ਆਪਣੇ ਪੀਣਾ ਹੈਗਾ ਜੀ ਰੋਜ਼। ਅੱਛਾ, ਮਾਲਿਸ਼ ਕਰਨੀ ਨੂੰ ਇੱਕ ਹੋਰ ਬਹੁਤ ਵਧੀਆ ਚੀਜ਼ ਹੈਗੀ, ਇਹ 150 ਗ੍ਰਾਮ ਤਿਲਾਂ ਦਾ ਤੇਲ ਲੈਣਾ ਹੈਗਾ, 10 ਗ੍ਰਾਮ ਵਿੱਚੋਂ ਨਟਮੈਗ ਜਿਹੜਾ ਜੈਫਲ ਹੁੰਦਾ, ਉਹ ਪਾ ਕੇ ਉਹਦੀ ਮਾਲਿਸ਼ ਕਰਨੀ ਹੈਗੀ ਤੁਸੀਂ। ਅਤੇ ਉਹ ਕਹਿੰਦੇ ਸੀ ਵੀ ਮੈਂ ਇੰਡੀਆ ਜਾਣਾ ਹੈਗਾ, ਇੰਡੀਆ ਤੋਂ ਕਸੁੰਬੇ ਦਾ ਤੇਲ ਮਿਲ ਜਾਂਦਾ ਜੀ, ਕਸੁੰਬੇ ਦਾ ਤੇਲ, ਉਹਦੀ ਤੁਸੀਂ ਆਪਣੇ ਮਾਲਿਸ਼ ਕਰ ਸਕਦੇ ਹੈ, ਲਿਆ ਕੇ ਉਹਦੀ ਮਾਲਿਸ਼ ਕਰਦੇ ਕਰੀਓ। ਸ਼ਹਿਦ ਜਿੰਨਾ ਜ਼ਿਆਦਾ ਦਓਗੇ ਉਹ ਉਨੀ ਛੇਤੀ ਆਰਾਮ ਆਵੇ। ਸ਼ਹਿਦ ਭਾਵੇਂ ਜਿੰਨਾ ਜ਼ਿਆਦਾ ਤੋਂ ਜ਼ਿਆਦਾ, ਭਾਵੇਂ 50 ਗ੍ਰਾਮ ਰੋਜ਼, 60 ਗ੍ਰਾਮ ਰੋਜ਼ ਖਾਈ ਜਾਵੇ ਸ਼ਹਿਦ, ਜਿੰਨਾ ਸ਼ਹਿਦ ਖਾ ਸਕਦੇ ਉਨੀ ਛੇਤੀ ਉਹਨੂੰ ਆਰਾਮ ਆਉਂਦਾ ਹੈਗਾ ਜੀ। ਅੱਛਾ, ਇਹਦੇ ਵਿੱਚੋਂ ਫਿਰ ਤੁਸੀਂ ਕਰੇਲੇ ਦੀ ਸਬਜ਼ੀ ਇਹਦੇ ਵਿੱਚੋਂ ਜ਼ਿਆਦਾ ਖਾ ਸਕਦੇ ਹੈਗੇ ਜੀ। ਕਰੇਲੇ ਦੀ ਸਬਜ਼ੀ ਦੇ ਸਾਰੇ ਇੱਧਰ ਉੱਕ ਹੈਗੇ, ਅੱਕ ਜਿਹੜੇ ਹੁੰਦੇ ਆ, ਉਹਦੇ ਤੁਸੀਂ ਪੱਤੇ ਲੈ ਕੇ ਅੱਕ ਦੇ, ਜਿਸ ਤਰ੍ਹਾਂ 6-7 ਪੱਤੇ ਅੱਕ ਦੇ ਲੈ ਕੇ 250 ਗ੍ਰਾਮ ਸਰੋਂ ਦੇ ਤੇਲ ਮਾ ਉਹ ਪਾ ਕੇ ਉਬਾਲਣੇ ਹੈਗੇ ਜੀ, ਜੇ ਥੋੜ੍ਹੀ ਆਂਚ 'ਤੇ, ਜ਼ਿਆਦਾ ਐਨ ਕਾਲੇ ਜਿਹੇ ਹੋ ਜਾਵੇ ਪੱਤੇ, ਅਤੇ ਉਹ ਤੇਲ ਦੀ ਵੀ ਤੁਸੀਂ ਮਾਲਿਸ਼ ਕਰ ਸਕਦੇ ਹੈਗੇ ਇਹਦੇ ਵਿੱਚੋਂ। ਫਿਰ ਤੁਸੀਂ ਲੈ ਸਕਦੇ ਹੈ 2 ਚਮਚੇ ਅਰਿੰਡੀ ਦੇ ਬੀਜ, ਅਰਿੰਡ ਦੇ ਬੀਜ, ਉਹਨਾਂ ਨੂੰ ਤੁਸੀਂ ਆਪਣੇ ਬਦਾਮ ਰੋਗਨ ਦੇ ਵਿੱਚੋਂ ਥੋੜ੍ਹਾ ਜਿਹਾ ਭੁੰਨਣਾ ਹੈਗਾ ਜੀ, ਜਿਸ ਤਰ੍ਹਾਂ ਆਪਣੇ ਸੇਕਦੇ ਹੁੰਦੇ, ਥੋੜ੍ਹਾ ਜਿਹਾ ਸੇਕ ਦਿਓ ਉਹਨਾਂ ਨੂੰ, ਫਰਾਈ ਜੇ ਮਾੜੇ ਜਿਹੇ ਕਰਨੇ ਹੈਗੇ। ਫਿਰ ਉਹਦੇ ਵਿੱਚੋਂ ਬਾਹਲੇ ਨਹੀਂ ਕਰਨੇ, ਵੀ ਸੇਕ ਜਿਹੀ ਲਾਉਣਾ ਹੈਗਾ ਉਹਨਾਂ ਨੂੰ। ਫਿਰ 1 ਚਮਚਾ ਤੁਸੀਂ ਸ਼ਹਿਦ ਪਾ ਕੇ ਰੋਜ਼ ਖਾਣੇ ਹੈਗੇ ਜੀ। ਔਲੇ ਦਾ ਜੂਸ ਤੁਸੀਂ ਆਪਣੇ ਪੀ ਸਕਦੇ ਹੈਗੇ ਜਿੰਨਾ ਮਰਜ਼ੀ, ਉਹ ਫਾਇਦਾ ਕਰੂਗਾ ਇਹਦੇ ਵਿੱਚੋਂ। ਫਿਰ 1 ਗਲਾਸ ਦੇ ਦੁੱਧ ਵਿੱਚੋਂ 1 ਚਮਚਾ ਬਾਇਬਡਿੰਗ ਦਾ, ਅਤੇ 3-4 ਕਲੀਆਂ ਲਸਣ ਦੀਆਂ, ਇਹ ਪਾ ਕੇ ਉਬਾਲਣਾ ਹੈਗਾ ਤੁਸੀਂ, ਅਤੇ ਇਹ ਆਪਣੇ ਪੀਣਾ ਹੈਗਾ ਜੀ। ਇਹ ਵੀ ਆਪਣੇ ਅਧਰੰਗ ਵਾਸਤੇ ਠੀਕ ਹੈ ਜੀ। ਅੱਛਾ ਜੀ, ਬਾਕੀ ਤਾਂ ਨਹੀਂ ਤਾਂ ਕਬੂਤਰ ਦਾ ਮਾਸ ਖਾ ਸਕਦੇ ਹੈਗੇ, ਕਬੂਤਰ ਦਾ ਮਾਸ ਖਾ ਦੇ ਕਰੇ, ਉਹ ਬਹੁਤ ਵਧੀਆ ਹੁੰਦਾ ਜੀ ਅਧਰੰਗ ਵਾਲਿਆਂ ਵਾ।